ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਪੰਜਾਬ ਦੇ ਵਿੱਚ ਜਿਹੜੀ ਇਨਕਮ ਟੈਕਸ ਤੇ ਈਡੀ ਦੀ ਰੇਡ ਹੋਈ ਹੈ ਜੀ। ਸੁਣਦੇ ਆ ਵੀ ਪੰਜਾਬ ਦੇ ਵਿੱਚ ਚਰਚ ਤੇ ਪਾਦਰੀਆਂ ਦੇ ਘਰਾਂ ਤੇ ਇਨਕਮ ਟੈਕਸ ਤੇ ਈਡੀ ਦੀਆਂ ਰੇਡਾਂ ਪਈਆਂ ਨੇ ਜੀ, ਕਈ ਥਾਈਂ ਪਈਆਂ ਨੇ। ਹਾਂ, ਬਿਲਕੁਲ ਪ੍ਰਵੀਨ ਜੀ, ਗੱਲ ਤੁਹਾਡੀ ਦਰੁਸਤ ਹੈ ਕਿ ਪੰਜਾਬ ਦੇ ਲਗਭਗ 4 ਜ਼ਿਲ੍ਹਿਆਂ ਦੇ ਵਿੱਚ ਪਾਦਰੀਆਂ ਦੇ ਘਰਾਂ 'ਚ ਵੀ, ਉਹਨਾਂ ਦੇ ਫਾਰਮ ਹਾਊਸਾਂ ਤੇ ਵੀ, ਉਹਨਾਂ ਦੇ ਦਫ਼ਤਰਾਂ 'ਚ ਵੀ ਤੇ ਚਰਚ ਦੇ ਅੰਦਰ ਵੀ, ਉੱਥੇ ਹਾਂਜੀ। ਕਈ ਥਾਵਾਂ ਦੇ ਉੱਤੇ ਇਨਕਮ ਟੈਕਸ ਦੀ ਰੇਟ ਤਾਂ ਪਈ ਓ ਪਈ ਆ, ਤੇ ਕੁਝ ਥਾਵਾਂ ਤੇ ਵੀ ਖਬਰ ਮਿਲੀ ਕਿ ਨਾਲ ਈਡੀ ਦੇ ਅਧਿਕਾਰੀ ਵੀ ਸੀਗੇ। ਸੋ ਇਸ ਵੱਲ ਜੇਕਰ ਦੇਖਿਆ ਜਾਵੇ, ਪੰਜਾਬ ਦੇ ਵਿੱਚ ਚਰਚਾਂ ਨੂੰ ਲੈ ਕੇ ਕਾਫੀ ਦੇਰ ਤੋਂ ਚਰਚਾ ਚੱਲ ਰਹੀ ਹੈ। ਚਰਚਾਂ ਦੀ ਜਿਸ ਤਰ੍ਹਾਂ ਗਤੀਵਿਧੀਆਂ ਵਧੀਆਂ, ਜਾਂ ਪਾਦਰੀਆਂ ਦੀ ਜਿਸ ਤਰ੍ਹਾਂ ਦੀ ਗਤੀਵਿਧੀਆਂ ਪੰਜਾਬ 'ਚ ਅਚਾਨਕ ਵਧੀਆਂ, ਉਸ ਨੂੰ ਲੈ ਕੇ ਕਾਫੀ ਦੇਰ ਤੋਂ ਚਰਚਾ ਵੀ ਹੈ। ਟਕਰਾਲੀ ਸਥਿਤੀ ਵੀ ਕਈ ਵਾਰ ਬਣੀ ਹੈ। ਹੂੰ, ਹੂੰ, ਹੂੰ। ਖਾਸ ਕਰਕੇ ਜਿਹੜਾ ਸਾਡਾ ਮਾਝੇ ਦਾ ਖੇਤਰ ਆ, ਉਸ ਖੇਤਰ ਦੇ ਵਿੱਚ ਤਾਂ ਇਸ ਸਥਿਤੀ ਨੂੰ ਕਾਫੀ ਨੇੜੇ ਤੋਂ ਦੇਖਿਆ ਜਾ ਰਿਹਾ ਕਿ ਹਾਂ, ਅਚਾਨਕ ਖੁੰਭਾਂ ਵਾਂਗ ਮਤਲਬ ਸਾਡੇ ਇੱਥੇ ਚਰਚਾ ਹੋ ਗਈਆਂ। ਸਵਾਲ ਇਹ ਨਹੀਂ ਹੈਗਾ ਕਿ ਹਰੇਕ ਭਾਈਚਾਰੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ, ਪ੍ਰਸਾਰ ਕਰਨ ਦਾ ਅਧਿਕਾਰ ਹੈ, ਹੂੰ, ਹੂੰ। ਪਰ ਇੱਕ ਮਤਲਬ ਖੇਤਰ ਹੁੰਦਾ ਹੈ ਕਿ ਹਾਂ, ਇਸ ਖੇਤਰ ਦੇ ਵਿੱਚ ਸਾਡਾ ਭਾਈਚਾਰਾ ਹੈਗਾ, ਅਸੀਂ ਉਸ ਹੂੰ, ਭਾਈਚਾਰੇ ਨੂੰ ਆਪਣੇ ਗਿਆਨ ਨਾਲ ਜੋੜਨਾ, ਆਪਣੇ ਧਰਮ ਨਾਲ ਜੋੜਨਾ, ਜਾਂ ਇੱਕ ਮਤਲਬ ਦੂਸਰੇ ਧਰਮ ਤੋਂ ਜਬਰੀ ਤੋੜਨਾ। ਹੂੰ, ਸੋ ਜੀ। ਇਹ ਕਵਾਇਦ ਕਾਫੀ ਨਜ਼ਰ ਆਈ ਪੰਜਾਬ ਦੇ ਵਿੱਚ ਕਿ ਪਿਛਲੇ ਦਿਨਾਂ ਚੋਂ ਈਸਾਈ ਭਾਈਚਾਰੇ ਵੱਲੋਂ ਮਤਲਬ ਇਹ ਵੀ ਨਹੀਂਗਾ ਕਿ ਜਿਹੜੇ ਸਹੀ ਮਾਇਨਿਆਂ ਦੇ ਵਿੱਚ ਪਾਦਰੀ ਨੇ, ਅਸੀਂ ਉਹਨਾਂ ਦੇ ਹਵਾਲੇ ਨਾਲ ਗੱਲ ਨਹੀਂ ਕਰ ਰਹੇ, ਜਿਹੜੇ ਕੁਝ ਅਖੌਤੀ ਬਣੇ ਨੇ, ਹੂੰ, ਹੈ ਹੂੰ। ਨਾ, ਕੁਝ ਪੈਸੇ ਕਮਾਉਣ ਦੇ ਇਰਾਦੇ ਨਾਲ ਬਣੇ ਨੇ, ਪੈਸਾ ਇਕੱਠਾ ਚਮਤਕਾਰੀ ਦੇ ਇਰਾਦੇ ਨਾਲ, ਧਨ ਇਕੱਠਾ ਕਰਨ ਦੀ ਲਾਲਸਾ ਨਾਲ ਬਣੇ ਨੇ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਲੈ ਕੇ ਇਸ ਸਮੇਂ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਹੈ। ਜੀ। ਤੇ ਦੂਸਰੇ ਪਾਸੇ ਜੇਕਰ ਮੈਂ ਕੇਂਦਰ ਦੇ ਹਵਾਲੇ ਨਾਲ ਗੱਲ ਕਰਾਂ, ਤਾਂ ਭਾਜਪਾ ਦੀ ਮਨਸ਼ਾ ਕਾਫੀ ਸਮੇਂ ਤੋਂ ਇਹ ਰਹੀ ਆ ਕਿ ਉਹ ਘੱਟ ਗਿਣਤੀਆਂ ਨੂੰ ਟਾਈਟ ਕਰਕੇ ਰੱਖਣਾ ਚਾਹੁੰਦਾ, ਉਹਨਾਂ ਨੂੰ ਆਪਣੇ ਕੰਟਰੋਲ 'ਚ ਕਰਕੇ ਰੱਖਣਾ ਚਾਹੁੰਦਾ। ਸੋ ਇਸ ਹੂੰ, ਨੂੰ ਉਸ ਨਜ਼ਰੀਏ ਤੋਂ ਸਮਝਣ ਦੀ ਲੋੜ ਹੈ ਕਿ ਭਾਜਪਾ ਨੂੰ ਲੱਗਦਾ ਕਿ ਜਿੱਥੇ ਵੀ ਈਸਾਈ ਭਾਈਚਾਰਾ ਉੱਠ ਰਿਹਾ, ਉੱਥੇ ਉਹਨੂੰ ਨੱਪ ਲਓ, ਜਿੱਥੇ ਮੁਸਲਿਮ ਭਾਈਚਾਰਾ ਉੱਠ ਰਿਹਾ, ਉੱਥੇ ਨੱਪ ਲਓ। ਜੈਨੀਆਂ ਨੂੰ, ਬੋਧੀਆਂ ਨੂੰ ਤਾਂ ਅਸੀਂ ਰਲਾ ਹੀ ਲਿਆ ਆਪਣੇ 'ਚ। ਸੋ ਲੈ ਦੇ ਕੇ ਸਿੱਖ ਭਾਈਚਾਰਾ ਕਿ ਇਹਨੂੰ ਹਲੇ ਇਕੱਲੇ ਨੂੰ ਨਾ ਛੇੜਿਓ, ਜੇ ਸਾਰਿਆਂ ਨੂੰ ਛੇੜਿਆ ਤਾਂ ਸਾਰੇ ਇਕੱਠੇ ਪੈ ਗਏ ਤਾਂ ਸਿੱਖ ਭਾਈਚਾਰਾ ਹੂੰ। ਸਾਨੂੰ ਘੇਰਾਬੰਦੀ ਕਰ ਲੂਗਾ। ਇਸ ਲਈ ਸਿੱਖਾਂ ਨੂੰ ਘੱਟ ਗਿਣਤੀਆਂ ਦੇ ਵਿੱਚ ਉਹਨਾਂ ਨੂੰ ਵੱਖਰੇ ਰੱਖ ਕੇ ਦੇਖਿਆ ਜਾ ਰਿਹਾ, ਬਾਕੀ ਜੀ, ਘੱਟ ਗਿਣਤੀਆਂ ਨੂੰ ਹੋਰ ਤਰ੍ਹਾਂ ਟੈਕਲ ਕਰ ਰਹੇ ਨੇ। ਸੋ ਇਹ ਵੀ ਇੱਕ ਜੀ, ਜੀ। ਚਰਚਾ ਖੂਬ ਹੈ। ਪਰ ਹੂੰ, ਕੱਲ ਵਾਲੀ ਜਿਹੜੀ ਛਾਪੇਮਾਰੀ ਆ ਪ੍ਰਵੀਨ ਜੀ, ਉਹ ਜੇਕਰ ਮੈਂ ਪੰਜਾਬ ਦੇ ਹਵਾਲੇ ਨਾਲ ਦੇਖਾਂ, ਤਾਂ ਪੰਜਾਬ ਦੇ ਵਿੱਚ ਜੇਕਰ ਤੁਸੀਂ ਹੁਣ ਦੁਆਬੇ ਜਾਂ ਮਾਝੇ ਕੰਨੀ ਨੂੰ ਨਿਕਲੋ, ਹੂੰ, 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 ਹੂੰ। ਤਾਂ ਤੁਹਾਨੂੰ ਸੜਕਾਂ ਦੇ ਉੱਤੇ ਜਾਂ ਤਾਂ ਪੈਲਸ ਦਿਖਦੇ ਨੇ ਬੜੇ ਬੜੇ, ਜਾਂ ਹੁਣ ਹੂੰ, ਚਰਚ ਦਿਖਦੀਆਂ ਨੇ ਬੜੀਆਂ ਬੜੀਆਂ। ਕਿਸੇ ਸਮੇਂ ਹੂੰ। ਪੰਜਾਬ ਦੇ ਵਿੱਚ ਜਲੰਧਰ ਵਾਲੇ ਪਾਸੇ ਨੂੰ ਜਾਂ ਅਗਾਂਹ ਨੂੰ ਚੱਲ ਜਾਈਏ, ਤਾਂ ਕੁਝ ਥਾਵਾਂ ਤੇ ਨਾ ਹਾਈਵੇ ਦੇ ਉੱਤੇ ਕੁਝ ਸਕੂਲ ਦਿਖਦੇ ਹੁੰਦੇ ਸੀ ਵੱਡੇ, ਜਿੱਥੇ ਮਤਲਬ ਕਿ ਜਿਸਾ ਮਸੀਹ ਦੀ ਤਸਵੀਰ, ਬੁੱਤ ਲੱਗਿਆ ਜਾਂ ਕੁਛ ਹੈ, ਸੋ ਉਹੋ ਜਿਹਾ ਕੁਛ ਸੰਕੇਤ ਦਿਖਦਾ ਸੀ। ਜਾਂ ਸ਼ਹਿਰ ਦੇ ਵਿੱਚ ਕਈ ਵਾਰ ਜੇਕਰ ਕਿਸੇ ਹੋਰ ਸਟੇਟ ਤੋਂ, ਜਿੱਥੋਂ ਈਸਾਈ ਭਾਈਚਾਰਾ ਵੱਧ ਮੰਨਿਆ ਜਾਂਦਾ ਹੈ, ਜਾਂ ਕੇਰਲਾ ਵਾਲੇ ਪਾਸੇ ਜਾਂ ਕਿਤੋਂ ਹੋਰ ਕੁਝ ਲੋਕ ਆ ਵੀ ਜਾਣ, ਤੋਂ ਪਿੰਡਾਂ ਸ਼ਹਿਰਾਂ 'ਚ ਪੁੱਛਦੇ ਹੁੰਦੇ ਸੀ ਕਿ ਇੱਥੇ ਪ੍ਰਾਰਥਨਾ ਕਰਨ ਲਈ ਚਰਚ ਕਿੱਥੇ ਹੈ। ਸੋ ਹੂੰ, ਇਸ ਲਈ ਹੁਣ ਤੁਹਾਨੂੰ ਪੁੱਛਣ ਦੀ ਲੋੜ ਨਹੀਂ, ਮਤਲਬ ਕਿ ਹਰ ਕਿਲੋਮੀਟਰ ਤੋਂ ਬਾਅਦ ਇੱਕ ਚਰਚ ਦਿਖਦੀ ਹੈ, ਤੇ ਇੱਕ ਮੁਕਾਬਲਾ ਚੱਲ ਰਿਹਾ ਪੰਜਾਬ ਦੇ ਵਿੱਚ। ਕਹਿੰਦੇ ਜੀ ਸਭ ਤੋਂ ਵੱਡੀ ਚਰਚ ਕਿਹਦੀ ਹੋਗੀ, ਤੇ ਹੁਣ ਜੀ। ਕਪੂਰਥਲੇ ਦੇ ਵਿੱਚ ਇੱਕ ਚਰਚ ਬਣ ਰਹੀ ਹੈ ਪਿਛਲੇ 3 ਸਾਲਾਂ ਤੋਂ, ਠੀਕ ਹੈ। ਤੇ ਉਹ ਕਹਿੰਦੇ ਜੀ ਉਹ ਭਾਰਤ ਦੀ ਸਭ ਤੋਂ ਵੱਡੀ ਚਰਚ ਵੀ ਹੋ ਸਕਦੀ ਹੈ, ਤੇ ਹੂੰ, ਪੰਜਾਬ ਦੀ ਤਾਂ ਹੂੰ, ਹੋਣੀ ਹੋਣੀ ਹੈ ਕਿ ਭਾਰਤ ਦੀਆਂ ਵੀ ਵੱਡੀ ਚਰਚਾਂ ਵਿੱਚੋਂ ਇੱਕ ਹੋਊਗੀ। ਸੋ ਹੂੰ। 3 ਸਾਲਾਂ ਤੋਂ ਚਰਚ ਚੱਲ ਰਹੀ ਹੈ, ਉਹਦਾ ਜੀ। ਨਿਰਮਾਣ ਹੈ, ਮਤਲਬ ਕਿ ਉਹਦੀ ਬਿਲਡਿੰਗ ਬਣ ਰਹੀ ਹੈ, ਤੇ ਹੂੰ, ਕਾਫੀ ਰੁਪਈਆ ਉਹਦੇ ਲਈ ਦਾਨ ਲਈ ਇਕੱਠਾ ਕੀਤਾ ਜਾ ਰਿਹਾ, ਉਹਦੀ ਆੜ 'ਚ ਇਕੱਠਾ ਕੀਤਾ ਜਾ ਰਿਹਾ। ਇਹ ਸਾਰਾ ਠੀਕ ਹੈ। ਕੁਛ ਮਤਲਬ ਕਿ ਅਲੱਗ-ਅਲੱਗ ਕਰੀਬ 35 ਪਾਸਟਰ ਲੱਗੇ ਨੇ ਉਸ ਦੇ ਲਈ, ਸਾਰਾ ਮੁੱਢਲੀ ਭੂਮਿਕਾ ਨਿਭਾਉਣ ਲਈ। ਸੋ ਇਹ ਉੱਥੇ ਉਹ ਵੀ ਨਿਸ਼ਾਨੇ ਤੇ ਆ ਗਏ। ਜੀ। ਇਸੇ ਤਰ੍ਹਾਂ ਕੱਲ ਮੁੱਖ ਤੌਰ ਤੇ 2 ਨੇ ਜੀ। ਹੁਣ ਤੁਸੀਂ ਮਤਲਬ ਕਿ ਜਿਹੜਾ ਟਵਿਸਟ ਹੈ ਇਹਦੇ ਵਿੱਚ, ਹੂੰ, ਹੂੰ। ਇਹ ਸਾਰੀ ਕੱਲ ਦੀ ਕਾਰਵਾਈ 'ਚ, ਉਹ ਤੁਸੀਂ ਹੈਰਾਨ ਹੋਵੋਗੇ। ਜੀ। ਕੱਲ ਛਾਪੇ ਪਏ ਪਾਦਰੀਆਂ ਦੇ, ਹੂੰ, ਹੂੰ। ਛਾਪੇ ਪਏ ਚਰਚਾਂ ਵਿੱਚ, ਹੂੰ। ਛਾਪੇ ਪਏ ਈਸਾਈਆਂ ਦੇ ਇੱਥੇ ਚੱਲ ਰਹੇ ਕਾਰੋਬਾਰ ਨੂੰ ਲੈ ਕੇ। ਹੂੰ, 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 ਤੇ ਪਰ ਪਏ ਕਿਹਦੇ ਆ ਜੀ ਛਾਪੇ? ਉਹ ਲਓ, ਸੁਣ ਹੂੰ। ਲਓ ਜੀ। ਇੱਕ ਬਲਜਿੰਦਰ ਸਿੰਘ ਹੈ ਜੀ, ਇੱਕ ਹਰਪ੍ਰੀਤ ਸਿੰਘ ਦਿਓਲ ਹੈ। ਜੀ, ਜੀ। ਇਹ ਦੋਵੇਂ ਪਾਦਰੀ ਨੇ। ਠੀਕ ਹੈ। ਸੋ ਹੁਣ ਇੱਥੋਂ ਸਮਝੋ, ਇੱਕ ਹੂੰ। ਦੌਰ ਸੀ ਕਿ ਜਦੋਂ ਬੰਦਾ ਕੋਈ ਈਸਾਈ ਭਾਈਚਾਰਾ ਅਪਣਾਉਂਦਾ ਸੀ, ਤਦ ਉਹਦੇ ਨਾਮ ਵੀ ਉਹੇ ਜਿਹੇ ਹੁੰਦੇ ਸੀ। ਹਾਂਜੀ। ਜਾਂ ਜੇਕਰ ਕੋਈ ਮਤਲਬ ਕਿਸੇ ਹੋਰ ਕਿਸੇ ਧਰਮ ਚੋਂ ਸਿੱਖੀ ਚਾਹੁੰਦਾ, ਤਾਂ ਉਹਦੇ ਨਾਂ ਨਾਲ ਸਿੰਘ ਲੱਗ ਜਾਂਦਾ। ਹਾਂਜੀ, ਬਿਲਕੁਲ। ਇਸੇ ਤਰ੍ਹਾਂ ਜੇ ਤੁਸੀਂ ਈਸਾਈਆਂ 'ਚ ਜਾਓਗੇ, ਤਾਂ ਉਹੇ ਜਿਹੇ ਨਾਮ ਤੁਹਾਡੇ ਰੱਖ ਦਿੱਤੇ ਜਾਂਦੇ ਸੀ। ਪਰ ਹੁਣ ਇਹ ਫਾਰਮੂਲਾ ਵੀ ਬਦਲਤਾ ਕਿ ਤਾਂ ਕਿ ਤੁਹਾਨੂੰ ਕੋਈ ਦਿੱਕਤ ਵੀ ਨਾ ਆਵੇ, ਨਾਂ ਤੁਹਾਡਾ ਉਹੀ ਰਹੂਗਾ। ਠੀਕ ਹੈ। ਚਾਹੇ ਤੁਸੀਂ ਕੁਮਾਰ ਹੋ, ਚਾਹੇ ਸ਼ਰਮਾ ਹੋ, ਚਾਹੇ ਸਿੰਘ ਹੋ, ਚਾਹੇ ਹੂੰ, ਹੂੰ। ਵਰਮਾ ਹੋ। ਸੋ ਹੁਣ ਇਸ ਲਈ ਆਹ ਫਾਰਮੂਲਾ ਦੇਖੋ, ਪਾਦਰੀ
ਬਰਜਿੰਦਰ ਸਿੰਘ ਤੇ ਪਾਦਰੀ ਹਰਪ੍ਰੀਤ ਸਿੰਘ ਦਿਓਰ, ਇਹਨਾਂ ਦੋਵਾਂ ਤੇ ਛਾਪੇਮਾਰੀ ਹੋਈ ਹੈ ਜੀ। ਨਾਮ ਤੋਂ ਤੁਸੀਂ ਲੱਗਦੇ ਨਹੀਂ ਕਿ ਇਹ ਸਹੀ ਹੋਣਗੇ, ਹੈ ਨਾ। ਬਿਲਕੁਲ ਨਹੀਂ ਸੋ ਲੱਗਦਾ। ਇਸ ਲਈ ਇਸ ਸੰਨ ਦੇ ਖਿਲਾਫ ਵੀ ਇੱਕ ਰੋਸ ਪਨਪ ਰਿਹਾ ਨਾ ਕਿ ਆਹ ਇੱਕ ਸੰਨ ਲਾਈ ਜਾ ਰਹੀ ਹੈ ਜਬਰੀ। ਸੋ ਇਹ ਦੋ ਘਰਾਣੇ ਨੇ ਜੀ ਜਿਨ੍ਹਾਂ ਦੇ ਮੋਹਾਲੀ ਦੇ ਵਿੱਚ ਜਾਂ ਕਪੂਰਥਲੇ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਛਾਪੇਮਾਰੀ ਹੋਈ ਹੈ। ਸੋ ਇਸ ਲਈ ਇਹਨਾਂ ਦੇ ਟਿਕਾਣਿਆਂ ਦੇ ਉੱਤੇ, ਇਹਨਾਂ ਦੇ ਘਰਾਂ ਦੇ ਉੱਤੇ ਮੰਗਲਵਾਰ ਨੂੰ ਸਵੇਰੇ ਇਨਕਮ ਟੈਕਸ ਦੀਆਂ, ਔਰ ਦੱਸਿਆ ਜਾ ਰਿਹਾ ਕੁਝ ਥਾਵਾਂ ਤੇ ਨਾਲ ਈਡੀ ਦੇ ਅਧਿਕਾਰੀ ਵੀ ਨਾਲ ਮੌਜੂਦ ਸੀ, ਔਰ ਸਿਵਲ ਵਰਦੀ ਚਾਹੇ ਆਪਣੀ ਨਿੱਜੀ ਕਾਰਾਂ ਚਾਹੇ, ਤਦ ਕਿ ਕਿਸੇ ਨੂੰ ਵੀ ਉਹਦੀ ਕੋਈ ਮਤਲਬ ਇਤਲਾਹ ਨਾ ਮਿਲ ਜਾਵੇ, ਕੁਛ ਨਾ ਮਿਲ ਜਾਵੇ। ਸੋ ਸਵੇਰੇ 7 ਵਜੇ ਲਗਭਗ ਇਨਕਮ ਟੈਕਸ ਦੀ ਟੀਮ ਕਪੂਰਥਲੇ ਖੋਜੋਵਾਲ ਪਿੰਡ ਪੈਂਦਾ ਜੀ, ਉੱਥੇ ਚਰਚ 'ਚ ਪਹੁੰਚਦੀ ਹੈ ਤੇ ਉੱਥੇ ਲੰਮਾ ਸਮਾਂ ਕਰੀਬ ਮਤਲਬ ਕਿ ਸ਼ਾਮ ਤੱਕ ਇਹ ਜਾਰੀ ਰਹਿੰਦੀ ਹੈ। 70 ਦੇ ਕਰੀਬ ਅਧਿਕਾਰੀ ਸੀਗੇ ਜਿਹੜੇ ਇਸ ਟੀਮ ਦੇ ਵਿੱਚ ਸ਼ਾਮਲ ਸੀ, ਜਿਨ੍ਹਾਂ ਨੇ ਛਾਪੇਮਾਰੀ ਕੀਤੀ ਤੇ 12 ਘੰਟੇ ਤੋਂ ਜ਼ਿਆਦਾ ਵਕਤ ਤੱਕ ਛਾਪੇਮਾਰੀ ਚੱਲੀ ਹੈ ਪ੍ਰਵੀਨ ਜੀ। ਠੀਕ ਹੈ। ਔਰ ਇਸੇ ਤਰ੍ਹਾਂ ਮਤਲਬ ਕਿ ਇੱਕ ਟੀਮ ਜਿਹੜੀ ਹੈ ਉਹ ਕਪੂਰਥਲੇ ਵੀ ਛਾਪੇਮਾਰੀ ਕਰਦੀ ਹੈ, ਇੱਕ ਟੀਮ ਹੈ ਜਿਹੜੀ ਜਲੰਧਰ 'ਚ ਵੀ ਛਾਪੇਮਾਰੀ ਕਰਦੀ ਹੈ, ਇੱਕ ਟੀਮ ਮੋਹਾਲੀ 'ਚ ਵੀ ਛਾਪੇਮਾਰੀ ਕਰਦੀ ਹੈ, ਇੱਕ ਟੀਮ ਅੰਮ੍ਰਿਤਸਰ ਵੀ ਜਾਂਦੀ ਹੈ। ਸੋ ਵੱਖ-ਵੱਖ ਥਾਵਾਂ ਤੇ। ਪਰ ਜਿਹੜਾ ਆਹ ਚਰਚਿਤ ਥਾਂ ਖੋਜੋਵਾਲ ਦੀ ਜਿੱਥੇ ਮੈਂ ਗੱਲ ਕਰ ਰਿਹਾ, ਇੱਥੇ ਪਹਿਲਾਂ ਵੀ ਮਤਲਬ ਕਿ ਇੱਕ ਟੀਮ ਛਾਪਾ ਮਾਰ ਚੁੱਕੀ ਹੈ। ਪਹਿਲਾਂ ਵੀ ਇਹਦੇ ਸਾਹਮਣੇ ਇੱਕ ਸਕੂਲ ਹੈ, ਉੱਥੇ ਵੀ ਕੁਝ ਦਿਨ ਪਹਿਲਾਂ 11 ਕੁ ਦਿਨਾਂ ਬਾਅਦ ਇਹ ਹੁਣ ਦੁਬਾਰਾ ਤੁਸੀਂ ਕਹਿ ਸਕਦੇ ਹੋ ਕਿ ਛਾਪੇਮਾਰੀ ਹੋਈ ਹੈ। ਇਸੇ ਤਰ੍ਹਾਂ ਮਤਲਬ ਕਿ ਪਾਸਟਰ ਬਰਜਿੰਦਰ ਹੈ, ਉਹਦਾ ਪਿੰਡ ਬੂਥਗੜ੍ਹ ਹੈ, ਉਹ ਮੋਹਾਲੀ 'ਚ ਪੈਂਦਾ, ਮੁੱਲਾਂਪੁਰ ਨਿਊ ਚੰਡੀਗੜ੍ਹ 'ਚ ਪੈਂਦਾ। ਉੱਥੇ ਵੀ ਉਹਦੇ ਚਲਾਏ ਜਾ ਰਹੇ ਮਤਲਬ ਸਾਰੇ ਫਲੈਟਾਂ ਦੇ ਉੱਤੇ, ਹੈ ਨਾ, ਵੱਡੇ ਫਲੈਟ ਨੇ, ਉਹਨਾਂ ਦੇ ਉੱਤੇ ਛਾਪੇਮਾਰੀ ਵੀ ਹੋਈ ਹੈ। ਹੋਰ ਛੱਡੋ, ਜਲੰਧਰ ਦੇ ਵਿੱਚ ਇੱਕ ਛਾਪਾ ਪਿਆ ਇਹਨਾਂ ਹੀ ਪਾਦਰੀਆਂ ਦੇ ਹਵਾਲਿਆਂ ਨਾਲ। ਜਲੰਧਰ ਦੇ ਵਿੱਚ ਤਾਜਪੁਰ ਖੇਤਰ 'ਚ ਮਤਲਬ ਕਿ ਇੱਕ ਚਰਚ ਹੈ, ਉੱਥੇ ਇਨਕਮ ਟੈਕਸ ਦੀ ਟੀਮ ਪਹੁੰਚਦੀ ਹੈ ਤੇ ਇੱਕ ਕਮਰਾ ਫਰੋਲਦੀ ਹੈ ਪ੍ਰਵੀਨ ਜੀ। ਇੱਕ ਕਮਰੇ ਦੇ ਅੰਦਰੋਂ ਹੀ 20 ਦਾਨ ਪੇਟੀਆਂ ਮਿਲਦੀਆਂ। ਠੀਕ ਹੈ। ਤੇ ਉਹ ਤੋਂ ਬਾਅਦ ਦਸਤਾਵੇਜ਼ ਮਿਲਦੇ ਆ। ਸੋ ਹੁਣ ਉਹ ਦਸਤਾਵੇਜ਼ਾਂ ਨੂੰ ਵੀ ਉਹ ਸਾਰੇ ਰਿਕਾਰਡ ਨੂੰ ਵੀ, ਤੇ ਉਹ ਕਮਰੇ ਸੀਲ ਵੀ ਕਰ ਦਿੱਤੇ ਗਏ ਨੇ, ਉਹ ਸਾਰਾ ਕੰਟਰੋਲ 'ਚ ਲੈ ਲਿਆ ਗਿਆ। ਸੋ ਇਹ ਸਾਰਾ ਕੁਝ ਇੱਕ ਖਾਸ ਗੱਲ ਇਹ ਵੀ ਹੈ ਕਿ ਜਿਹੜਾ ਪਾਦਰੀ ਬਜਿੰਦਰ ਸਿੰਘ ਹੈ, ਇਹਦੇ ਉੱਤੇ ਕਿਸੇ ਸਮੇਂ ਜਬਰੀ ਸਰੀਰਕ ਸ਼ੋਸ਼ਣ ਕਰਨ ਦੇ ਜਾਂ ਬਲਾਤਕਾਰ ਕਰਨ ਤੱਕ ਦੇ ਦੋਸ਼ ਲੱਗ ਚੁੱਕੇ ਨੇ। ਬਿਲਕੁਲ ਸਹੀ ਜੀ ਲੱਗੇ। ਸੋ ਇਸ ਲਈ ਇਹ ਸਾਰਾ ਕੁਝ ਮਤਲਬ ਕਿ ਬਹੁਤ ਸ਼ੱਕੀ ਲੱਗ ਰਿਹਾ। ਸੋ ਇਹਦੇ ਨਾਲ ਕੀ ਪੰਜਾਬ ਦੇ ਵਿੱਚ ਜਿਹੜਾ ਜਬਰੀ ਧਰਮ ਪਰਿਵਰਤਨ ਵਾਲੀ ਇੱਕ ਮੁਹਿੰਮ ਚਲਾਉਣ ਦੀ ਗੱਲ ਆ ਰਹੀ ਹੈ, ਕਿ ਉਸ ਨੂੰ ਨੱਥ ਪੈਣ ਜਾ ਰਹੀ ਹੈ। ਕੀ ਬੀਜੇਪੀ ਇਸ ਹਵਾਲੇ ਨਾਲ ਵੀ ਸਿੱਖ ਭਾਈਚਾਰੇ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ ਅਜਿਹੀ ਛਾਪੇਮਾਰੀ ਨਾਲ? ਕੀ ਇਹਦੇ ਪਿੱਛੇ ਕੋਈ ਰਾਜਨੀਤਿਕ ਕਵਾਇਦ ਕੰਮ ਕਰਦੀ ਹੈ, ਜਾਂ ਸੱਚਮੁੱਚ ਇਨਕਮ ਟੈਕਸ ਦੀ ਟੀਮ ਇਹ ਦੇਖਣ ਆਈ ਹੈ ਕਿ ਹਾਂ ਭਾਈ ਇਹ ਦਿਨਾਂ ਦੇ ਵਿੱਚ ਹੀ ਕਿਵੇਂ ਐਡੀਆਂ ਵੱਡੀਆਂ ਇਮਾਰਤਾਂ ਬਣ ਗਈਆਂ, ਕਿਵੇਂ ਇਹਨਾਂ ਦੇ ਫਲੈਟ ਬਣ ਗਏ, ਕਿਵੇਂ ਇਹਨਾਂ ਦੇ ਘਰ ਬਣ ਗਏ, ਕਿਵੇਂ ਸੋਸ਼ਲ ਮੀਡੀਆ ਤੇ ਇਹਨਾਂ ਦੇ ਲੱਖਾਂ ਵਿਊਜ਼ ਆ ਰਹੇ ਨੇ, ਪੈਸਾ ਕਿੱਥੋਂ ਆ ਰਿਹਾ, ਕਿਹੜੀਆਂ ਰਾਜਨੀਤਿਕ ਧਿਰਾਂ ਦਿੰਦੀਆਂ ਨੇ, ਕਿਹੜੀਆਂ ਕਾਰਪੋਰੇਟ ਘਰਾਣੇ ਦਿੰਦੇ ਨੇ, ਕਿਹੜੇ ਉਦਯੋਗਪਤੀ ਦਿੰਦੇ ਨੇ, ਕਿਹੜੇ ਸ਼ਹਿਰ ਦੇ ਵਪਾਰੀ ਦਿੰਦੇ ਨੇ, ਔਰ ਵਿਦੇਸ਼ਾਂ ਚੋਂ ਕਿੱਥੋਂ ਆਉਂਦਾ। ਸੋ ਇਹ ਸਾਰੇ ਪਹਿਲੂ, ਦੋਏ ਪਹਿਲੂ ਨੇ ਵੱਖਰੇ। ਕੀ ਪੈਰਲਲ ਕੋਈ ਰਾਜਨੀਤਿਕ ਲਈ ਖਿੱਚੀ ਜਾ ਰਹੀ ਹੈ, ਜਾਂ ਸੱਚਮੁੱਚ ਇਸ ਨਜ਼ਰੀਏ ਤੋਂ ਇਹ ਜਾਂਚ ਪੜਤਾਲ ਹੈ ਕਿ ਭਾਈ ਇਹ ਸਾਰਾ ਕੁਝ ਕਿੱਥੋਂ ਧਨ ਪੈਸਾ ਇਕੱਠਾ ਹੋ ਰਿਹਾ। ਸੋ ਇਹ ਦੋ ਪਹਿਲੂ ਨੇ ਜੀ। ਆਉਂਦੇ ਦਿਨਾਂ 'ਚ ਇਹਦੇ ਬਾਰੇ ਕਾਫੀ ਕੁਝ ਸਾਫ਼ ਹੋ ਸਕਦਾ। ਫਿਲਹਾਲ ਇਹ ਕੱਲ ਦੀ ਪੰਜਾਬ ਦੇ ਅੰਦਰ ਚਰਚਾ ਕਾਫੀ ਪੱਕੀ ਹੈ ਕਿ ਚਰਚਾਵਾਂ ਦੇ ਉੱਤੇ, ਚਰਚਾਂ ਦੇ ਵਿੱਚ ਛਾਪੇਮਾਰੀ, ਇਹਦੀ ਚਰਚਾ ਖੂਬ ਹੈ। ਤੇ ਹੋ ਸਕਦਾ ਪ੍ਰਵੀਨ ਜੀ ਅੱਜ ਵੀ ਉਹ ਟੀਮਾਂ, ਜਦੋਂ ਆਪਾਂ ਚਰਚਾ ਕਰ ਰਹੇ, ਕੁਝ ਥਾਵਾਂ ਤੇ ਦੁਬਾਰਾ ਪਹੁੰਚ ਗਈ ਹੋਣ। ਕੱਲ ਇਹ ਤੱਥ ਆਏ ਸੀ ਦੇਰ ਸ਼ਾਮ ਕਿ ਕੁਝ ਥਾਵਾਂ ਤੇ ਕੱਲ ਨੂੰ ਵੀ ਦੁਬਾਰਾ ਜਾਂਚ ਹੋ ਸਕਦੀ ਹੈ। ਠੀਕ ਹੈ ਜੀ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਛਾਪੇਮਾਰੀ ਜਿਹੜੀ ਸ਼ਰਮਾ ਜੀ ਉਹ ਜਾਰੀ ਰਵੇ।